अस्सलाम वालेकुम दोस्तों, सोच दे सफर ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ ਅੱਜ ਮੈਂ ਗੱਲ ਕਰਾਂਗਾ ਕਿ ਅਸੀਂ ਓਵਰ ਥਿੰਕਿੰਗ ਕਿਉਂ ਕਰਨੇ ਆ ਔਰ ਮੈਂ ਇਹਦਾ ਹੱਲ ਵੀ ਦੱਸਾਂਗਾ ਕਿ ਓਵਰ ਥਿੰਕਿੰਗ ਨੂੰ ਅਸੀਂ ਕਿਉਂ ਕਿਵੇਂ ਰੋਕ ਸਕਨੇ ਆ। ਪਹਿਲੀ ਗੱਲ ਤੇ ਕਿ ਓਵਰ ਥਿੰਕਿੰਗ ਨੂੰ ਰੋਕਣਾ ਬੜਾ ਮੁਸ਼ਕਲ ਹੁੰਦਾ ਹੈ ਔਰ ਜਿਵੇਂ ਤੁਹਾਨੂੰ ਵੀ ਪਤਾ ਹੈ ਕਿ ਅਗਰ ਤੁਹਾਨੂੰ ਓਵਰ ਥਿੰਕਿੰਗ ਦਾ ਮਸਲਾ ਹੈ ਤੇ ਫਿਰ ਤੁਸੀਂ ਸਾਰੀ ਰਾਤ ਉਸੇ ਮਸਲੇ ਨੂੰ ਸੋਚਦੇ ਰਹਿੰਦੇ ਜੇ ਔਰ ਉਹਨੂੰ ਕੰਟਰੋਲ ਨਹੀਂ ਕਰ ਸਕਦੇ। ਇਸ ਦੇ ਪਿੱਛੇ ਮੈਂ ਤੁਹਾਨੂੰ ਇੱਕ ਨਾ ਲੌਜੀਕਲ ਕਨਸੈਪਟ ਦੇਣਾ। ਕਨਸੈਪਟ ਇਹ ਕਿ ਜਿਹੜਾ ਇਨਸਾਨੀ ਦਿਮਾਗ ਹੈ ਨਾ ਉਹ ਬੇਸਿਕਲੀ ਬਣਾਇਆ ਹੀ ਸੋਚਣ ਵਾਸਤੇ ਗਿਆ। ਤੇ ਫਿਰ ਮਸਲਾ ਕੀ ਅਗਰ ਅਸੀਂ ਓਵਰ ਥਿੰਕ ਕਰਨੇ ਆ ਤਾਂ ਮਸਲਾ ਕੀ ਨਹੀਂ, ਹਮੇਸ਼ਾ ਹਰ ਚੀਜ਼ ਦੀ ਜ਼ਿਆਦਤੀ ਹੁੰਦੀ। ਇੱਕ ਹੁੰਦਾ ਥਿੰਕਿੰਗ ਜਿਹੜਾ ਬਹੁਤ ਜ਼ਰੂਰੀ ਔਰ ਇੱਕ ਹੁੰਦਾ ਓਵਰ ਥਿੰਕਿੰਗ। ਅੱਛਾ, ਓਵਰ ਥਿੰਕਿੰਗ ਨੂੰ ਔਰ ਸਿਰਫ ਥਿੰਕਿੰਗ ਨੂੰ ਬ੍ਰੇਨ ਦੇ ਦੋ ਹਿੱਸੇ ਕੈਟਰ ਕਰਦਾ। ਜਿਹੜਾ ਓਵਰ ਥਿੰਕਿੰਗ ਵਾਲਾ ਬ੍ਰੇਨ ਹੁੰਦਾ ਉਹ ਇਮੋਸ਼ਨਲ ਬ੍ਰੇਨ ਹੁੰਦਾ। ਅਗਰ ਤੁਸੀਂ ਓਵਰ ਥਿੰਕਿੰਗ 'ਚ ਪੈ ਜਾਓ ਤੇ ਇਮੋਸ਼ਨਲ ਬ੍ਰੇਨ ਏਰੀਆ ਐਕਟਿਵ ਹੋ ਜਾਂਦਾ ਔਰ ਫਿਰ ਤੁਸੀਂ ਉਹਨੂੰ ਹੀ ਸੋਚਦੇ ਰਹਿੰਦੇ ਜੀ, ਉਹਦਾ ਹੱਲ ਨਹੀਂ ਨਿਕਲ ਸਕਦਾ। ਕਿਉਂਕਿ ਵਜ੍ਹਾ ਇਹ ਹੁੰਦੀ ਹੈ ਕਿ ਜਦੋਂ ਤੁਹਾਡਾ ਓਵਰ ਥਿੰਕਿੰਗ ਵਾਲਾ ਬ੍ਰੇਨ ਹੈ ਉਹ ਐਕਟਿਵ ਹੁੰਦਾ, ਜਿਹਦੀ ਵਜ੍ਹਾ ਤੁਸੀਂ ਓਵਰ ਥਿੰਕਿੰਗ ਕਰ ਰਹੇ ਜੇ, ਤੇ ਫਿਰ ਸਹੀ ਸੋਚਣ ਵਾਲਾ ਜਿਹੜਾ ਬ੍ਰੇਨ ਹੈ ਨਾ, ਇਹ ਮੱਥੇ ਦੇ ਪਿੱਛੇ ਜਿਹੜਾ ਹੁੰਦਾ ਇਹਨੂੰ ਪ੍ਰੀਫਰੰਟਲ ਕਾਰਟੈਕਸ ਕਹਿੰਦੇ ਆ, ਇਹ ਸਲੋ ਡਾਊਨ ਹੋ ਜਾਂਦਾ, ਕੰਮ ਨਹੀਂ ਕਰਦਾ। ਲਿਹਾਜ਼ਾ ਹੁੰਦਾ ਕੀ ਹੈ ਕਿ ਫਿਰ ਤੁਸੀਂ ਸੋਚ ਦੇ ਵਿੱਚ ਸੋਚਦੇ ਰਹਿੰਦੇ ਜੇ ਔਰ ਸਾਰੀ ਰਾਤ ਗੁਜ਼ਰ ਜਾਏਗੀ, ਦਿਨ ਗੁਜ਼ਰ ਜਾਏਗਾ, ਤੁਸੀਂ ਹੱਲ ਨਹੀਂ ਤਲਾਸ਼ ਕਰ ਪਾਓਗੇ ਕਿਉਂਕਿ ਹੱਲ ਤੁਹਾਨੂੰ ਇਸ ਬ੍ਰੇਨ ਨੇ ਦੇਣਾ। ਤੇ ਸਭ ਤੋਂ ਵੱਡੀ ਵਜ੍ਹਾ ਜਿਹੜੀ ਹੈ ਨਾ ਉਹ ਓਵਰ ਥਿੰਕਿੰਗ ਦੀ, ਤੁਸੀਂ ਆਪਣੇ ਇਮੋਸ਼ਨਲ ਬ੍ਰੇਨ ਏਰੀਆ ਨੂੰ ਐਕਟਿਵ ਕਰ ਬੈਠਦੇ ਜੇ। ਹੁਣ ਉਹ ਐਕਟਿਵ ਕਿਵੇਂ ਹੁੰਦਾ? ਕੋਈ ਪਰੇਸ਼ਾਨੀ, ਕੋਈ ਨੁਕਸਾਨ, ਕੋਈ ਐਸੀ ਚੀਜ਼ ਜਿਹੜੀ ਤੁਸੀਂ ਹੱਲ ਨਹੀਂ ਕਰ ਸਕੇ, ਕੋਈ ਐਸਾ ਮਸਲਾ ਜਿਹੜਾ ਤੁਸੀਂ ਅਧੂਰਾ ਛੱਡ ਦਿੱਤਾ, ਉਹ ਤੁਹਾਨੂੰ ਬਾਰ-ਬਾਰ ਸੋਚਵਾਏਗਾ। ਕੁਝ ਐਸੀ ਚੀਜ਼ਾਂ ਜਿਹੜੀਆਂ ਅਸੀਂ ਜ਼ਿਆਦਾ ਖਾ ਲੈਂਦੇ ਹਾਂ, ਜਿਸ ਤਰ੍ਹਾਂ ਕੈਫੀਨ ਜ਼ਿਆਦਾ ਲੈ ਲਈ, ਸੋਡਾ ਜ਼ਿਆਦਾ ਲੈ ਲਿਆ, ਕਾਰਬੋਹਾਈਡਰੇਟ ਜ਼ਿਆਦਾ ਖਾ ਲਏ, ਉਹਦੀ ਵਜ੍ਹਾ ਤੋਂ ਵੀ ਤੁਹਾਡਾ ਉਹ ਬ੍ਰੇਨ ਐਕਟਿਵ ਹੋ ਜਾਂਦਾ। ਲਿਹਾਜ਼ਾ ਹਮੇਸ਼ਾ ਯਾਦ ਰੱਖਿਆ ਜੇ ਕਿ ਅਗਰ ਤੁਸੀਂ ਮਸਲੇ ਦਾ ਹੱਲ ਚਾਹੁੰਦੇ ਜੇ ਨਾ, ਉਹ ਓਵਰ ਥਿੰਕਿੰਗ ਦੇ ਵਿੱਚ ਨਹੀਂ ਹੈ, ਉਹ ਸਿਰਫ ਥਿੰਕਿੰਗ ਦੇ ਵਿੱਚ। ਔਰ ਥਿੰਕਿੰਗ ਵਾਸਤੇ ਇਸ ਬ੍ਰੇਨ ਏਰੀਆ ਨੂੰ ਤੁਸੀਂ ਐਕਟਿਵ ਕਰਨਾ। ਔਰ ਕਿਵੇਂ ਕਰਨਾ ਹੈ? ਹਮੇਸ਼ਾ ਯਾਦ ਰੱਖੋ, ਜਦੋਂ ਵੀ ਤੁਹਾਨੂੰ ਕੋਈ ਥਿੰਕਿੰਗ, ਓਵਰ ਥਿੰਕਿੰਗ ਹੋ ਰਹੀ ਹੈ ਨਾ, ਤੁਸੀਂ ਇੱਕ ਪੈਨ ਲਓ ਔਰ ਕਾਗਜ਼ ਲਓ, ਉਹਦੇ ਤੇ ਲਿਖੋ ਕਿ ਇਹ ਮੈਨੂੰ ਓਵਰ ਥਿੰਕਿੰਗ ਕਿਉਂ ਹੋ ਰਹੀ ਹੈ। ਇਹ ਬਕਾਇਦਾ ਤੁਸੀਂ ਪੈਨ ਦੇ ਨਾਲ ਲਿਖਣਾ ਹੈ। ਜਦੋਂ ਤੁਸੀਂ ਸੋਚੋਗੇ ਨਾ ਕਿਉਂ ਹੋ ਰਹੀ ਹੈ, ਅਕਸਰ ਤੇ ਇਹ ਹੋਏਗਾ ਕਿ ਤੁਹਾਨੂੰ ਕੋਈ ਵਜ੍ਹਾ ਹੀ ਨਹੀਂ ਮਿਲਣੀ, ਇਹਦਾ ਮਤਲਬ ਮਸਲਾ ਹੀ ਹੱਲ ਹੈ। ਫਿਰ ਇਹ ਤੁਹਾਡਾ ਜਦੋਂ ਬ੍ਰੇਨ ਏਰੀਆ ਐਕਟਿਵ ਹੋਣਾ ਸ਼ੁਰੂ ਹੋਏਗਾ ਨਾ, ਤੇ ਤੁਹਾਡਾ ਇਮੋਸ਼ਨਲ ਬ੍ਰੇਨ ਏਰੀਆ ਠੰਡਾ ਹੋਣਾ ਸ਼ੁਰੂ ਹੋ ਜਾਏਗਾ। ਤੁਸੀਂ ਉਸ ਪ੍ਰੋਬਲਮ ਨੂੰ ਚੈਲੰਜ ਕਰੋ, ਉਸ ਓਵਰ ਥਿੰਕਿੰਗ ਨੂੰ ਚੈਲੰਜ ਕਰੋ ਕਿ ਕਿਉਂ ਹੋ ਰਹੀ ਹੈ। ਹਾਂ, ਅਗਰ ਉਹਦੇ ਪਿੱਛੇ ਕੋਈ ਵਜ੍ਹਾ ਹੈ ਤੇ ਫਿਰ ਉਹ ਵਜ੍ਹਾ ਦਾ ਹੱਲ ਲੱਭਣਾ ਸ਼ੁਰੂ ਕਰੋ। ਔਰ ਜਦੋਂ ਤੁਸੀਂ ਲੱਭਣਾ ਸ਼ੁਰੂ ਕਰੋਗੇ, ਇਹ ਬ੍ਰੇਨ ਏਰੀਆ ਐਕਟਿਵ ਹੁੰਦਾ ਜਾਏਗਾ ਤੇ ਉਹ ਠੰਡਾ ਹੁੰਦਾ ਜਾਏਗਾ, ਕਿਉਂਕਿ ਇਹ ਦੋ ਬ੍ਰੇਨ ਏਰੀਆ ਆਪਸ ਆਪੋਜ਼ਿਟ ਕੰਮ ਕਰਦੇ ਨੇ। ਲਿਹਾਜ਼ਾ ਜਦੋਂ ਵੀ ਤੁਹਾਨੂੰ ਕੋਈ ਓਵਰ ਥਿੰਕਿੰਗ ਦਾ ਮਸਲਾ ਹੈ ਨਾ, ਤੁਸੀਂ ਉਹਨੂੰ ਚੈਲੰਜ ਕਰਕੇ ਵੇਖੋ, ਉਹਦੇ ਪਿੱਛੇ ਜਾਓ, ਉਹਦੇ ਪਿੱਛੇ ਵਜ੍ਹਾ ਲੱਭੋ। ਜਦੋਂ ਵਜ੍ਹਾ ਲੱਭਣ ਦੀ ਕੋਸ਼ਿਸ਼ ਕਰੋਗੇ, ਇਹ ਬ੍ਰੇਨ ਏਰੀਆ ਐਕਟਿਵ ਹੁੰਦਾ ਜਾਏਗਾ, ਤੁਹਾਨੂੰ ਸੋਲੂਸ਼ਨ ਦਿੰਦਾ ਜਾਏਗਾ ਔਰ ਤੁਹਾਡਾ ਹੱਲ ਹੁੰਦਾ ਜਾਏਗਾ ਪ੍ਰੋਬਲਮ ਦਾ, ਔਰ ਤੁਹਾਡੀ ਓਵਰ ਥਿੰਕਿੰਗ ਖਤਮ। ਕਿਉਂਕਿ ਓਵਰ ਥਿੰਕਿੰਗ ਦੇ ਪਿੱਛੇ ਮਸਲਾ ਹੀ ਹੈ ਕਿ ਤੁਹਾਡੇ ਕੋਲ ਹੱਲ ਨਹੀਂ ਹੈ, ਸਿਰਫ ਪ੍ਰੋਬਲਮ ਹੈ। ਤੇ ਲਿਹਾਜ਼ਾ ਓਵਰ ਥਿੰਕਿੰਗ ਨੂੰ ਖਤਮ ਕਰਨਾ ਚਾਹੁੰਦੇ ਜੇ ਨਾ, ਤੇ ਉਸ ਮਸਲੇ ਨੂੰ ਨਾ ਦਿਓ, ਫਿਰ ਉਹਦਾ ਹੱਲ ਤਲਾਸ਼ ਕਰੋ, ਓਵਰ ਥਿੰਕਿੰਗ ਖਤਮ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ ਚ ਆਇਆ ਹੋਵੇਗਾ। ਲੇਕਿਨ ਫਿਰ ਵੀ ਅਗਰ ਤੁਹਾਡਾ ਕੋਈ ਕੁਐਸਚਨ ਹੈ ਤੇ ਕਮੈਂਟ ਸੈਕਸ਼ਨ ਜ਼ਰੂਰ ਮੈਂਸ਼ਨ ਕਰੋ, ਇਨਸ਼ਾਅੱਲਾ ਮੈਂ ਉਹਦਾ ਜਵਾਬ ਵੀ ਦਿਆਂਗਾ, ਹੋ ਸਕਿਆ ਤੇ ਵੀਡੀਓ ਵੀ ਬਣਾ ਦਿਆਂਗਾ। ਜਜ਼ਾਕ ਅੱਲਾ।